ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡਾ ਫੇਸਬੁੱਕ ਮੈਸੇਜ ਆਇਆ ਹੈ ਪਲਵਿੰਦਰ ਸਿੰਘ ਜੀ ਦਾ ਫਿਲੀਪੀਨਸ ਤੋਂ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਇੱਕ ਸਵਾਲ ਦਾ ਜਵਾਬ ਦਿਓ ਜੀ ਕਿ ਗੁਰਦੁਆਰਾ ਮਨੀਕਰਨ ਸਾਹਿਬ ਵਿੱਚ ਬ੍ਰਾਹਮਣ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ ਹਨ, ਇਸ ਦਾ ਕੀ ਕਾਰਨ ਹੈ ਜੀ ਡਾਕਟਰ ਸਾਹਿਬ? ਜਦੋਂ ਅੱਜ ਫੇਸਬੁੱਕ ਮੈਸੇਜ ਮੈਂ ਦੇਖਿਆ ਤੇ ਮੈਨੂੰ ਵੀ ਯਾਦ ਆਇਆ ਕਿ ਜਦੋਂ ਪਹਿਲੀ ਵਾਰ ਮਨੀਕਰਨ ਜਾਣ ਦਾ ਸਬਬ ਹੋਇਆ ਤੇ ਮੈਂ ਵੀ ਦੇਖਿਆ ਵੀ ਉੱਥੇ ਇਕੱਲੇ ਦੇਵਤਿਆਂ ਦੀਆਂ ਨਹੀਂ ਲੱਗੀਆਂ ਹੋਈਆਂ, ਉਹ ਨਹਿਰੂ ਦੀ ਵੀ ਲੱਗੀ ਸੀ, ਗਾਂਧੀ ਦੀ ਵੀ, ਇੰਦਰਾ ਗਾਂਧੀ ਦੀ ਵੀ, ਸਾਰਾ ਕੁਛ ਹੀ ਜਿਹੜਾ ਇਸ ਕਿਸਮ ਦਾ ਹੀ ਰਿਹਾ। ਹਾਲਾਂਕਿ ਪਹਿਲਾਂ ਤਾਂ ਇਹਨਾਂ ਦਾ ਵੀ ਪਲਵਿੰਦਰ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਉਦਾਸੀਆਂ ਦਾ ਵੇਰਵਾ ਦੇਖਦੇ ਹਾਂ ਸੋ ਉਦੋਂ ਇਹ ਜ਼ਿਕਰ ਮਿਲਦਾ ਕਿ ਗੁਰੂ ਨਾਨਕ ਸਾਹਿਬ ਨੇ ਨੂੰ ਮਰਦਾਨੇ ਨੇ ਕਿਹਾ ਕਿ ਮਹਾਰਾਜ ਐਸਾ ਪਹਾੜਾਂ ਦੇ ਵਿੱਚ ਇੱਕ ਚਸ਼ਮਾ ਸੁਣੀਦਾ ਜਾਂ ਚਸ਼ਮੇ ਸੁਣੀਦੇ ਨੇ ਕਿ ਜਿੱਥੇ ਆਪੇ ਹੀ ਰੋਟੀ ਪੱਕ ਜਾਂਦੀ ਹੈ, ਪਾਣੀ ਉਬਲਦਾ ਹੈ। ਔਰ ਦੂਸਰਾ ਸੋ ਇਸ ਦੇ ਨਾਲ ਜੁੜਿਆ ਹੋਇਆ ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਫ਼ਰ ਹੈ ਉੱਤਰ ਦਾ, ਜਦੋਂ ਕਿ ਉਹ ਪਹਾੜੀ ਖਿੱਤੇ ਦੇ ਵਿੱਚ ਗਏ, ਕੀਰਤਪੁਰ ਸਾਹਿਬ ਵੀ ਬੁੱਢਣ ਸ਼ਾਹ ਦੀ ਸਾਖੀ ਤੋਂ ਅਸੀਂ ਦੇਖਦੇ ਹਾਂ। ਅਤੇ ਫਿਰ ਉਸ ਦੌਰ ਦੇ ਵਿੱਚ ਕਾਂਗੜਾ ਜ਼ਿਲ੍ਹਾ ਜਿਹਦਾ ਔਰ ਕਿਉਂਕਿ ਕਿਸੇ ਜ਼ਮਾਨੇ 'ਚ ਕੁੱਲੂ ਵੀ ਇਸ ਸਾਰੇ ਖਿੱਤੇ ਦਾ ਹੀ ਹਿੱਸਾ ਹੈ, ਮਨੀਕਰਨ ਕੁੱਲੂ ਜ਼ਿਲ੍ਹੇ ਦਾ ਹਿੱਸਾ ਹੈ, ਭੁੰਤਰ ਕੁੱਲੂ ਜੀ। ਸੋ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਬਹੁਤ ਬਾਅਦ ਦੇ ਵਿੱਚ ਸਥਾਪਿਤ ਹੋਇਆ, ਪਰ ਇਹ ਵੇਰਵਾ ਸੀ ਮਨੀਕਰਨ ਦਾ। ਸੋ ਇੱਥੇ ਜਿਹੜੇ ਜਿਨ੍ਹਾਂ ਨੂੰ ਸੰਤ ਨਾਂ ਕਰਕੇ ਜਾਣਿਆ ਜਾਂਦਾ ਸੀ ਜਾਂ ਜਿਨ੍ਹਾਂ ਨੇ ਇਸ ਗੁਰਦੁਆਰੇ ਦੀ ਸਥਾਪਨਾ ਕੀਤੀ, ਉਹਨਾਂ ਦਾ ਨਾਂ ਹਰੀ ਹਰ ਸੀ। ਔਰ ਇਹ ਰਾਵਲਪਿੰਡੀ ਇਲਾਕੇ ਦੇ ਰਹਿਣ ਵਾਲੇ, ਜਿੱਥੇ ਕਿ ਔਰ ਕਿਉਂਕਿ ਇਹ ਭਗਵਾ ਰੂਪ ਭਗਵੇ ਨਿਰਮਲਾ ਪਰੰਪਰਾ ਇਸ ਕਿਸਮ ਦੀ, ਕਿਉਂਕਿ ਮੈਨੂੰ ਉਹਨਾਂ ਨਾਲ ਹਰੀਹਰ ਨਾਲ ਵੀ ਉਹਨਾਂ ਨਾਲ ਮਿਲਣ ਦਾ ਵੀ ਮੌਕਾ ਮਿਲਿਆ। ਕੁਛ ਦਿਨ ਮੈਂ ਗੁਜ਼ਾਰੇ ਵੀ ਸੀ ਮਨੀਕਰਨ 'ਚ ਆਪਣੇ ਉਹਨਾਂ ਯੰਗਰ ਡੇ, ਜਿਨ੍ਹਾਂ ਦਿਨਾਂ 'ਚ ਤੁਹਾਡੇ 'ਚ ਵੈਰਾਗ ਦੀ ਕਾਂਗ ਹੁੰਦੀ ਹੈ, ਤੁਸੀਂ ਪਹਾੜਾਂ ਦੀਆਂ ਚੋਟੀਆਂ ਲੱਭਦੇ ਹੋ, ਤੁਸੀਂ ਰੱਬ ਥਾਂ ਥਾਂ ਹੀ ਲੱਭਦੇ ਫਿਰਦੇ ਹੋ, ਫਿਰ ਹਰ ਇੱਕ ਨੂੰ ਮਿਲਣ ਦਾ ਵੀ ਸਬਬ ਹੁੰਦੇ ਜੀ। ਸੋ ਉਹਨਾਂ ਦੀ ਆਪਣੀ ਜ਼ਬਾਨੀ ਸੀ, ਹਾਲਾਂਕਿ ਉਹ ਮਿਕਸ ਜਿਹਾ ਹੀ ਕਲਚਰ ਸੀ ਉਹਨਾਂ ਦਾ ਵੀ ਕਿ ਭਾਈ ਮੈਂ ਆਪਣੇ ਵਿਆਹਿਆ ਹੋਇਆ ਸੀ, ਘਰ-ਬਾਰ, ਵੈਰਾਗ ਆਇਆ, ਛੱਡ ਦਿੱਤਾ। ਫਿਰ ਮੈਂ ਅਨੰਦਪੁਰ ਸਾਹਿਬ ਸੇ ਰੁਕਿਆ, ਮੇਰੇ ਮਨ 'ਚ ਸੁਪਨਾ ਆਇਆ, ਮੈਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਉਧਰ ਜਿਹੜਾ ਤੂੰ ਚੱਲ, ਉੱਥੇ ਸਾਡਾ ਥਾਂ ਨੂੰ ਪ੍ਰਗਟ ਕਰ। ਸੋ ਮੁੱਕਦੀ ਗੱਲ ਕਿ ਉੱਥੇ ਕੋਈ ਇੱਕ ਗਰਮ ਪਾਣੀ ਦੇ ਚਸ਼ਮੇ ਨਹੀਂ ਹੈ, ਬਹੁਤ ਸਾਰੇ ਨੇ, ਪਰ ਬਹੁਤ ਸਾਰੇ ਕੋਈ ਸ਼ਿਵ ਮੰਦਰ ਬਣਾਏ ਹੋਏ ਸੀ ਇੱਧਰ ਉੱਧਰ ਰਚ ਕੇ। ਔਰ ਇਹਨਾਂ ਨੇ ਵੀ ਹਰੀਹਰ ਨੇ ਆਪਣੇ ਪਿੱਠ ਦੇ ਉੱਤੇ ਪੱਥਰ ਚੁੱਕ ਕੇ ਅਤੇ ਉਸ ਕਰਕੇ ਕੀਤਾ। ਹਾਲਾਂ ਪੰਡਤਾਂ ਨੇ ਬਹੁਤ ਵਿਰੋਧ ਕੀਤਾ ਇੱਕ ਸਟੇਜ ਦੇ ਉੱਤੇ, ਜਿਹੜਾ ਹੈ ਉਹ ਉਹਨਾਂ ਦੇ ਖਿਲਾਫ, ਕਿਉਂਕਿ ਕੋਈ ਯਾਤਰੂ ਗਿਆ, ਉਹ ਗਰਮ ਪਾਣੀ ਦੇ ਵਿੱਚ ਕੁਦਰਤੀ ਪੈਰ ਸਲਿਪ ਹੋ ਕੇ ਉਬਲ ਹੀ ਗਿਆ ਸੀ ਅਤੇ ਉਹਨਾਂ 'ਤੇ ਮਰਡਰ ਕੇਸ ਬਣਾ ਦਿੱਤਾ ਸੀ। ਲੇਕਿਨ ਚਲੋ ਉਸ ਪੀਰੀਅਡ ਦੇ ਵਿੱਚ ਕਿਉਂਕਿ ਇਹ ਸਾਰਾ ਖਿੱਤਾ ਕਾਂਗੜਾ, ਕੁੱਲੂ, ਲਾਹੌਲ ਪੰਜਾਬ ਦਾ ਹਿੱਸਾ ਹੁੰਦਾ ਸੀ, ਸਿੱਖ ਮੈਜਿਸਟ੍ਰੇਟ ਦੇ ਸਾਹਮਣੇ ਕੇਸ ਲੱਗਾ। ਔਰ ਮੈਨੂੰ ਯਾਦ ਹੈ ਵੀ ਅਲੱਗ-ਅਲੱਗ ਜਿਹੜੀਆਂ ਸਿੰਘ ਸਭਾਵਾਂ, ਕੁੱਲੂ ਦੀ, ਧਰਮਸ਼ਾਲਾ ਦੀ, ਨਗਰੋਟਾ ਬਗਵਾਂ ਦੀ, ਇਹਨਾਂ ਸਾਰਿਆਂ ਨੇ ਹੈਲਪ ਕੀਤੀ ਇਹ ਕਹਿਣ 'ਚ ਕਿ ਵੀ ਇਹ ਪੰਡਤ ਨਹੀਂ ਚਾਹੁੰਦੇ ਵੀ ਇੱਥੇ ਕੋਈ ਗੁਰਦੁਆਰਾ ਬਣੇ ਅਤੇ ਇਹ ਇਸ ਲਈ ਵਿਰੋਧ ਕਰਦੇ ਨੇ। ਸੋ ਇਹ ਮੈਂ ਇਸ ਲਈ ਥੋੜ੍ਹਾ ਜਿਹਾ ਵੇਰਵਾ ਦਿੱਤਾ ਹੈ ਕਿ ਵੀ ਬੇਸ਼ੱਕ ਉਹ ਸਾਧ ਬਾਣੇ 'ਚ ਜਾਂ ਨਿਰਮਲੇ ਬਾਣੇ 'ਚ ਸੀ, ਪਰ ਝੁਕਾਅ ਉਹਨਾਂ ਦਾ ਕਿਉਂਕਿ ਸਿੱਖ ਪਰਿਵਾਰ 'ਚੋਂ ਹੀ ਸੀ। ਬਾਅਦ ਦੇ ਵਿੱਚ ਜਦੋਂ ਇੱਥੇ ਪ੍ਰਗਟ ਹੋਇਆ ਫਿਰ ਉਹਨਾਂ ਦੀ ਵਾਈਫ ਨੇ ਵੀ ਲੱਭ ਲਿਆ ਕਿ ਵੀ ਕਿੱਥੇ ਹੈ, ਘਰ ਵਾਲਾ ਦੌੜਿਆ ਸੀ ਜਿਹੜਾ, ਉਹ ਆਪਣੀਆਂ ਕੁੜੀਆਂ ਨੂੰ ਲੈ ਕੇ, ਸ਼ਾਇਦ ਬੱਚੀਆਂ ਸੀ 2 ਉਹਨਾਂ ਦੀਆਂ, ਉੱਥੇ ਪਹੁੰਚ ਗਏ। ਸੋ ਇੱਕ ਕੁੜੀ ਦਾ ਵਿਆਹ ਉਹਨਾਂ ਨੇ ਉੱਥੇ ਕੁੱਲੂ ਹੀ ਕੀਤਾ ਹੋਇਆ ਸੀ ਅਤੇ ਜਿਹੜੀ ਹੁਣ ਉੱਥੇ ਸੰਤ ਬਣੀ ਹੋਈ ਹੈ, ਮੈਨੂੰ ਕਿਉਂਕਿ ਜਿਹੜੇ ਜਾਣਦੇ ਨੇ ਉਹਨਾਂ 'ਚ ਕਿਸੇ ਨੇ ਦੱਸਿਆ ਜੀ ਉਹ ਹੈ, ਉਹ ਉਹਨਾਂ ਦੀ ਉਹ ਕੁੜੀ ਹੈ ਜਿਹੜੀ ਉੱਥੇ ਪਹਿਲਾਂ ਲੰਗਰ ਵਗੈਰਾ ਦੇ ਵਿੱਚ ਸੇਵਾ ਕਰਦੀ ਸੀ ਜੀ। ਸੋ ਮੈਂ ਸਮਝਦਾ ਵੀ ਕੋਈ ਹਾਲਾਂ ਉੱਥੇ ਬਹੁਤ ਸਾਰਾ ਜਿਹੜਾ ਜਾਣ ਆਉਣ ਹੈ ਉਹ ਤਾਂ ਪੰਜਾਬ ਦੀਆਂ ਸਿੱਖ ਸੰਗਤਾਂ ਦਾ ਜਾਂ ਦਿੱਲੀ ਦੀਆਂ ਸਿੱਖ ਸੰਗਤਾਂ ਵੀ ਉਸ ਜ਼ਮਾਨੇ ਦੇ ਵਿੱਚ ਬਹੁਤ ਸਾਰਾ ਜਿਹੜਾ ਉਹ ਕਰਦੀਆਂ ਸੀ। ਗੁਰਦੁਆਰਾ ਵੱਡਾ ਬਣ ਗਿਆ, ਕਮਰੇ ਨੇ ਲੋਕਾਂ ਦੇ ਲਈ, ਆਉਣ ਜਾਣ ਹੈ, 2-4 ਦਿਨ ਪੰਜਾਬ ਦੀ ਗਰਮੀ 'ਚੋਂ ਨਿਕਲ ਕੇ ਉੱਥੇ ਚਲੇ ਜਾਂਦੇ ਨੇ। ਜੁਝਾਰੂ ਲਹਿਰ ਦੇ ਵੇਲੇ ਕੁਝ ਜੁਝਾਰੂ ਸਿੰਘ ਵੀ ਜਿਹੜੇ ਜਾਂਦੇ ਆਉਂਦੇ ਰਹੇ, ਪਰ ਕਿਉਂਕਿ ਉਹ ਸਾਰਾ ਪਹਿਲਾਂ ਹੀ ਜਿਹੜੀ ਇਹ ਸਾਰੀ ਸਾਧ ਪਰੰਪਰਾ ਹੈ, ਨਿਰਮਲਿਆਂ ਦੀ ਹੋਏ, ਉਦਾਸੀਆਂ ਦੀ ਹੋਏ, ਦੂਜਿਆਂ ਦੀ ਹੋਏ, ਉਹ ਮਿਕਸ ਜਿਹਾ ਹੁੰਦਾ ਹੈ। ਅਤੇ ਮੇਰੇ ਖਿਆਲ ਹੈ ਕਾਂਗਰਸ ਦੇ ਵੇਲੇ ਇੰਦਰਾ ਗਾਂਧੀ, ਨਹਿਰੂ ਦੀਆਂ ਫੋਟੋਆਂ ਵੀ ਲਾਈਆਂ ਸੀ ਕਿ ਵੀ ਕਿਤੇ ਇਹ ਨਾ ਨਾਰਾਜ਼ ਹੋ ਜਾਣ। ਸੋ ਉਹਨੂੰ ਕਹਿਣ ਨੂੰ ਗੁਰਦੁਆਰਾ ਕਿਹਾ ਜਾਂਦਾ। ਮੈਂ ਨਹੀਂ ਸਮਝਦਾ ਕਿ ਵੀ ਉਹ ਠੀਕ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜ਼ਰੂਰ ਹੁੰਦਾ ਹੈ, ਸ਼ਾਮ ਨੂੰ
ਜਿੰਨੇ ਉਸ ਇਲਾਕੇ ਦੇ ਕੋਈ ਗੱਦੀ ਬੱਚੇ ਦੂਜੇ ਗਰੀਬਾਂ ਦੇ ਨੇ ਉਹ ਨਾਲ ਛੈਣੇ ਲੈ ਕੇ ਉਹ ਸ਼ਬਦ ਵੀ ਪੜ੍ਹਦੇ ਹੁੰਦੇ ਸੀ, ਵਿੱਚ ਹੀ ਕੋਈ ਭਜਨ ਨੁਮਾ ਵੀ ਪੜ੍ਹ ਲੈਣਾ। ਸੋ ਇਸ ਕਿਸਮ ਦਾ ਮਿਕਸ ਜਿਹਾ ਉਹਨਾਂ ਦਾ ਪਾਰਟ ਹੈ, ਪਰ ਲੋਕਾਂ ਦੇ ਲਈ ਇਹ ਹੁੰਦਾ ਹੈ ਕਿ ਵੀ ਇੱਕ ਟੂਰਿਸਟ ਸਪਾਟ ਬਣ ਗਿਆ ਹੈ। ਉਹ ਚੌਲ ਜਿਹੜੇ ਨੇ ਉਹਦੇ 'ਚ ਪਾਣੀ ਦੇ ਚਸ਼ਮੇ 'ਚ ਤਿਆਰ ਹੁੰਦੇ ਨੇ, ਚਟਨੀ ਬੜੀ ਸਵਾਦੀ ਬਣਾਉਂਦੇ ਨੇ, ਲੰਗਰ ਬਹੁਤ ਸੋਹਣਾ ਬਣਦਾ ਵੀ ਇੰਨਾ ਕੁ ਬਹੁਤਿਆਂ ਲਈ ਹੁੰਦਾ ਹੈ। ਪਰ ਮੈਂ ਸਮਝਦਾ ਵੀ ਉੱਥੇ ਬਹੁਤ ਸਾਰਾ ਮਨਮਤ ਵਾਲਾ ਪਾਰਟ ਹੀ ਹੈ। ਉਹਨੂੰ ਗੁਰਦੁਆਰਾ ਜ਼ਰੂਰ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ ਨਾਲ ਗੁਰਦੁਆਰਾ ਸ਼ਬਦ ਜੁੜ ਗਿਆ, ਪਰ ਇਹ ਪਹਿਲੇ ਦਿਨ ਤੋਂ ਹੀ, ਹੁਣ ਤਾਂ ਸ਼ਾਇਦ ਹੋਰ ਵੀ ਬਦਤਰ ਹੋਇਆ ਹੋਏ। ਮੈਂ ਤਾਂ ਉਸ ਪੀਰੀਅਡ 'ਚ ਦੇਖਿਆ ਹੋਇਆ ਜਦੋਂ ਕਿ ਖੁਦ ਜਿਨ੍ਹਾਂ ਨੇ ਉਹ ਬਣਾਇਆ ਬੜੀ ਘਾਲਣਾ ਦੇ ਨਾਲ, ਔਰ ਪੰਡਤ ਜਿਨ੍ਹਾਂ ਦੇ ਈਵਨ ਇਹਦੇ ਬਾਵਜੂਦ ਕਿ ਅੱਧਿਓਂ ਜ਼ਿਆਦਾ ਉੱਥੇ ਹਿੰਦੂਤਵਾ ਜਾਂ ਹਿੰਦੂਪਨ ਹੈ, ਫਿਰ ਵੀ ਜਿਹੜੇ ਉਹ ਪਾਂਡੇ ਸੀ ਨਾਲ ਥੋੜ੍ਹੇ ਜਿਹੇ ਛੱਡ ਕੇ ਦੂਜੇ ਪਾਸੇ ਸ਼ਿਵ ਜੀ ਦਾ ਮੰਦਿਰ ਬਣਾਇਆ ਹੋਇਆ ਇੱਕ ਚਸ਼ਮੇ ਦੇ ਦੁਆਲੇ, ਇੱਕ ਅੱਗੇ ਬਣਿਆ ਹੋਇਆ, ਉਹ ਉਦੋਂ ਵੀ ਟੋਲਰੇਟ ਕਰਕੇ ਰਾਜੀ ਨਹੀਂ ਸੀ। ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਪੱਗਾਂ ਵਾਲੇ ਸਿੱਖ ਕਿੱਧਰ ਤੁਰਦੇ ਆਉਂਦੇ ਨੇ। ਸੋ ਹੁਣ ਤਾਂ ਕਿਉਂਕਿ ਕਲਚਰ ਹੀ ਦੂਸਰਾ ਹੋ ਗਿਆ, ਹਿੰਦੂ ਤਵੀਆਂ ਦਾ ਰਾਜ ਹੈ, ਬੀਜੇਪੀ ਓਵਰਆਲ ਹੈ। ਹੁਣ ਤਾਂ ਕੱਲ੍ਹ ਨੂੰ ਉੱਥੋਂ ਚੁੱਕ ਵੀ ਦੇਣ ਗੁਰੂ ਗ੍ਰੰਥ ਸਾਹਿਬ ਜਿਸੇ ਕਹਿਣਗੇ ਤੇ ਉਹ ਰੱਖ ਦੇਣਗੇ, ਉੱਥੇ ਵੀ ਇੱਕ ਸ਼ਿਵਲਿੰਗ ਲਿਆ ਕੇ ਰੱਖ ਦੇਣਗੇ। ਸੋ ਪਰ ਮੈਨੂੰ ਕਦੇ ਵੀ ਨਹੀਂ ਲੱਗਿਆ ਕਿ ਵੀ ਉਹਦੇ ਕੋਈ ਹੋਂਦ ਗੁਰਦੁਆਰੇ ਵਾਲੀ ਗੱਲ ਹੈ ਉੱਥੇ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।